हिंदू शंकर। अच्छा बुढ़ा। हाँ नथू। हाँ फिर ढेरू। अच्छा फिर प्रकाथा। ठीक है सारे का पता नहीं। ਬੰਸਾ हाँ। ਬੰਸਾ ठीक है ਵੱਡੀ ਦੁਕਾਨ ਕਿਹਦੀ ਸੀ ਇੱਥੇ ਵੱਡੀ ਦੁਕਾਨ ਵੱਡੀ ਦੁਕਾਨ ਕਿਹਦੀ ਹੁੰਦੀ ਰਹੀ ਹੈ सुनियारियां दी। ਕੀ ਨਾਂ ਸੀ ਕੀ ਨਾਲ ਨਾਂ ਸੀ ਉਹਦਾ शंकर। ਸ਼ੰਕਰ ਵੱਡੀ ਦੁਕਾਨ ਸ਼ੰਕਰ ਦੀ ਹੀ ਉਹਦੀ ਵੱਡੀ ਠੀਕ ਤੁਹਾਨੂੰ ਜਿਹੜਾ ਆਪਣਾ ਚਾਚੂ ਜੀ ਘਰ ਅਲਾਟ ਹੋਇਆ ਕਿਉਂਕਿ ਇਹ ਤੁਹਾਨੂੰ ਪਤਾ ਨਾ ਹਿੰਦੂ ਖੱਤਰੀਆਂ ਦਾ ਪਿੰਡ ਸੀ ਬੜੀ ਤਾਰੀਖ ਦਾ ਅਮਲ ਪਿੰਡ ਹੈ ਤੇ ਉਹ ਇੱਥੋਂ ਦੇ ਜਿਹੜੇ ਲੋਕਲ ਬਜ਼ੁਰਗ ਸਨ ਕੀ ਗੱਲਾਂ ਕਰਦੇ ਸਨ ਕਿ ਭਾਈ ਇਹ ਘਰ ਕਿੰਨਾ ਦਾ ਤੁਹਾਡੇ ਕੋਲ ਲਾਲੇ ਕਿਰਪੇ ਰਾਮ ਦਾ ਲਾਲਾ ਕਿਰਪਾ ਰਾਮ ਪਲੇਟ ਲੱਗੀ ਸੀ ਬਕਾਇਦਾ ਉੱਤੇ ਅੱਛਾ ਸਿਲ ਲੱਗੀ ਸੀ ਹਾਂਜੀ। ਠੀਕ ਹੈ ਹਾਂਜੀ ਲਾਲਾ ਕਿਰਪਾ ਰਾਮ ਲਿਖਿਆ ਸੀ ਉਹਦੇ ਉੱਤੇ ਲਾਲਾ ਕਿਰਪਾ ਰਾਮ ਖੱਤਰੀ ਲਾਲਾ ਕਿਰਪਾ ਰਾਮ ਖੱਤਰੀ ਤੇ ਕੋਈ 70-80 ਪਿੰਡ ਆਉਂਦੇ ਨੇ ਨਾਲ ਲੱਗਦੇ ਪਿੰਡ ਦੱਸ ਦਿਓ ਇੱਕ ਵਾਰ। ਮੈਂ ਆਪਣੇ ਸਿੱਧਵਾਂ ਅੱਛਾ ਅਤੇ ਵਾਲੀ ਹਾਂ ਤੇ ਤਰਗਾ ਅੱਛਾ ਜੀ ਰੁਮਾਲ ਸਰਜਾਲ ਲੰਗੀਆਂ ਲੰਗਰ ਕੇ ਬੂੜੀ ਠਕਿਆਲ ਇਹ ਆਪਣਾ ਅੱਗੇ ਫਿਰ ਆ ਜਾਓ ਇੱਧਰ ਤੁਸੀਂ ਗੁਰੂ ਵਾਲੀ ਪੀਰ ਲਾਲਾ ਉੱਥੇ ਵੀ ਆਉਂਦੇ ਹਨ ਆਹੋ ਪੀਰ ਕਾਲਾ ਸੰਗੋ ਵਾਲਾ ਵਾਹ ਦੇਖਿਆ ਜੀ ਜੀ ਦੇਖਿਆ 400 ਸਾਲ ਪੁਰਾਣਾ ਬੋਰਡ ਬੱਲੇ। ਉਹਦੇ ਵਿੱਚ ਜਨਾਬ ਉਸੇ ਮੰਦਿਰ ਨੂੰ ਗਲੀ ਦੇ ਵਿੱਚ ਉਹਦਾ ਇਫਤਾਹ ਕਰਨਾ ਸੀ ਤੇ ਉਹ ਜਦੋਂ ਇਫਤਾਹ ਕਰਨ ਆਏ ਨਾ ਤਾਂ ਉਹ ਹਾਥੀ ਦੇ ਉੱਤੇ ਆਇਆ ਹਾਥੀ ਬੜਾ ਸ਼ਿੰਗਾਰੇ ਦਾ ਸੀ ਦੱਸਦੇ ਨੇ ਬਜ਼ੁਰਗ ਸਾਡੇ ਤਾਂ ਇਹ ਛੋਟੇ ਛੋਟੇ ਗੱਲਾਂ ਹੀ ਸੁਣਾਉਂਦੇ ਨੇ ਤੇ ਉਹਨਾਂ ਨੇ ਕਿਹਾ ਜੀ ਹਾਥੀ ਫਸ ਗਿਆ ਵਿੱਚ ਫਿਰ ਹਾਥੀ ਨੂੰ ਪਿੱਛੇ ਨਹੀਂ ਆਉਂਦਾ ਫਸ ਜੇ ਗਿਆ ਵਿੱਚ ਫਿਰ ਉਤਰੇ ਨਾ ਥੱਲੇ ਉਹਨੂੰ ਆਪਣੇ ਤੋਂ ਉਹਨੂੰ ਥੱਲੇ ਨਹੀਂ ਸੀ ਲਾਂਦੇ ਆਪਣੇ ਜਿਹੜਾ ਗਾਂਧੀ ਦਾ ਸੀ ਪਿਓ ਪਤਾ ਨਹੀਂ ਕੀ ਸੀ ਚਲੋ ਉਹ ਜਿਹੜਾ ਜੋ ਵੀ ਹੈ ਸੀ ਹਾਂ ਤੇ ਉਹਨਾਂ ਨੇ ਆਖਿਆ ਜੀ ਹਾਥੀ ਮੁੜਦਾ ਨਹੀਂ ਹੁਣ ਫਿਰ ਹਾਥੀ ਨੂੰ ਪਿੱਛੇ ਧਿੱਕਿਆ ਆਪਣੇ ਤੋਂ ਧੁੰਦਾ ਹੀ ਬਲਾ ਹਾਥੀ ਉਹਨਾਂ ਨੇ ਜਨਾਬ ਉਤਰ ਕੇ ਫਿਰ ਕਰਕੇ ਨਾ ਉਹ ਫਿਰ ਪੈਦਲ ਉੱਥੇ ਗਿਆ ਮੇਰੇ ਮੰਦਿਰ ਚ ਹਾਥੀ ਉੱਥੇ ਫਸਿਆ ਰਹਿਣ ਤੇ ਉਤਰ ਕੇ ਤੇ ਫਿਰ ਮੰਦਿਰ ਗਿਆ ਉੱਥੇ ਜਾ ਕੇ ਸਦਾ ਕੀਤਾ ਮੰਦਿਰ ਉਸ ਉਹ ਤਲਾਸ਼ ਹੀ ਬਣੇ ਦਾ ਬੜਾ ਵੱਡਾ ਬਾਮਣ ਦਾ ਬਾਮਣ ਦਾ ਤਲਾਸ਼ ਸੀ। ਬਾਮਣ ਵਾਲਾ ਤਲਾਕ ਹੈ ਬਾਮਣ ਵਾਲਾ ਤਲਾਸ਼ ਬਾਮਣ ਪਤਾ ਨਹੀਂ ਉਹਦਾ ਨਾਂ ਕੀ ਸੀ ਵੈਸੇ ਬਾਮਣ ਵਾਲਾ ਤਲਾਈ ਤੋਂ ਇਲਾਵਾ ਇੱਕ ਤਲਾਅ ਸੀ ਇੱਕ ਤਲਾਸ਼ ਹੀ ਆ ਜਿਹਦੀ ਦੋ ਗੱਲ ਸੀ ਤਲਾਕ ਕਿ ਸਨ ਬਾਮਣ ਯਾਰ ਦਾ ਦੋ ਤਲਾਅ। ਤਲਾਕ ਸਨ ਇੱਕ ਦੋ ਬਾਮਣ ਵਾਲਾ ਤਲਾਕ ਸੀ ਤੇ ਇੱਕ ਬਾਮਣ ਵਾਲਾ ਤਲਾਸ਼ ਸੀ ਨਾ ਜਿਹੜਾ ਉਹ ਵੀ ਬੜਾ ਵੱਡਾ ਤਲਾਸ਼ ਸੀ ਉਹਦੇ ਨਾਲ ਨਾਲ ਕਬਰਸਤਾਨ ਸੀ ਪੁਰਾਣਾ ਕਬਰਸਤਾਨ ਚ ਹੁੰਦਾ ਕਿਤੇ ਬਣੇ ਦਾ ਦੁਨੀਆ 'ਚ ਉਹ ਅਜੇ ਵੀ ਕਬਰਸਤਾਨ ਮਹਫੂਜ਼ ਆ 10 ਏਕੜ ਚ ਬੱਲੇ 10 ਏਕੜ ਦੇ ਵਿੱਚ ਹੈ ਉੱਥੇ ਜਿਹੜੀ ਬੋਰਡ ਆ ਨਾ ਉਹ ਉਦੋਂ ਦੀ ਆ ਕਿਤੇ ਉਹ ਜਨਾਬ ਹੁਣ ਥੰਮ ਨੇ ਬਣੇ ਦੇ ਬੋਰਡ ਦੇ ਇੰਜ ਬਾਬਾ ਜੀ ਕਿਹੜੇ ਕਿਹੜੇ ਹਿੰਦੂ ਨੂੰ ਜਾਣਦੇ ਰਹੇ ਹੋ हाँ। ਉਹਨਾਂ ਦਾ ਕੀ ਕੀ ਨਾਂ ਸੀ ਹਿੰਦੂਆਂ ਦਾ भूल जाने सारे जानने। ਕੋਈ ਗੱਲਬਾਤ ਦੱਸੋ ਉਹਨਾਂ ਨੂੰ ਹਿੰਦੂਆਂ ਦੀ ਦੱਸੋ ਕੋਈ ਗੱਲ हिंदू। ਹਾਂ हिंदू शंकर। ਅੱਛਾ बुढ़ा। ਹਾਂ नथू। ਹਾਂ फिर ढेरू। ਅੱਛਾ फिर प्रकाथा। ਠੀਕ ਹੈ सारे का पता नहीं। ਬੰਸਾ हाँ। ਬੰਸਾ हाँ। ਠੀਕ ਹੈ ਵੱਡੀ ਦੁਕਾਨ ਕਿਹਦੀ ਸੀ ਇੱਥੇ ਵੱਡੀ ਦੁਕਾਨ ਵੱਡੀ ਦੁਕਾਨ ਕਿਹਦੀ ਹੁੰਦੀ ਰਹੀ ਹੈ सुनियारियां दी। ਕੀ ਨਾਂ ਸੀ ਕੀ ਨਾਲ ਨਾਂ ਸੀ ਉਹਦਾ शंकर। ਸ਼ੰਕਰ ਵੱਡੀ ਦੁਕਾਨ ਸ਼ੰਕਰ ਦੀ ਹੀ ਉਹਦੀ ਵੱਡੀ ਠੀਕ ਹੈ ਤੇ ਪਰਚੂਨ ਦੀ ਦੁਕਾਨ ਕਾਰੋਬਾਰ ਕੀ ਸੀ ਉਹਦਾ ਸੁਨਿਆਰੇ कारोबार लोगों के डंगर लिया दाने दुने देने। ਵਪਾਰ ਡੰਗਰਾਂ ਦਾ ਤੇ ਦਾਣੇ ਛਾਣੇ ਸ਼ਾਹੂਕਾਰਾ ਕਾਰੋਬਾਰ। ਕਣਕ ਚਾਵਲ ਦਾ ਕਾਰੋਬਾਰ ਠੀਕ ਹੈ ਹੈ ਹਿੰਦੂ ਸੀ ਪੁੱਛੋ ਸ਼ੰਕਰ ਕਿਸੇ ਦੀ ਦੁਕਾਨ ਕਰਿਆਨੇ ਦੀ ਵੀ ਹੈ ਪਰਚੂਨ ਦੀ ਕਰਿਆਨੇ ਪਰਚੂਨ ਦੀ ਦੁਕਾਨ ਹੈ ਹੀ ਕਿਸੇ ਦੀ सारिया दी बड़िया दी लब्बू दी ਅੱਛਾ शीशे दी सारिया दी। ਠੀਕ ਹੈ ਠੀਕ ਇਹ ਪੁੱਛੋ ਨਾ ਕਿ ਜਿਹੜੇ ਤੁਹਾਡੇ ਹਾਣ ਦੇ ਸਨ ਹਿੰਦੂਆਂ ਚੋਂ ਮੁੰਡੇ ਉਹਨਾਂ ਦੇ ਨਾਂ ਚੇਤੇ ਰਹੇ ਜਿਹੜੇ ਸੱਜਣ ਬੇਲੀ ਸਨ ਕੋਈ ਯਾਰ ਸੱਜਣ ਹਿੰਦੂ ਕੋਈ ਯਾਰ ਬੇਲੀ ਹਿੰਦੂ सारे मेरे बाग बाग हो गए सारे। ਸਾਰੇ ਹੀ ਵਾਕਫ ਹੀ ਉਹਨਾਂ ਦਾ ਕੋਈ ਨਾਂ ਸ਼ਾਂ ਨਹੀਂ तो तच्चा है। ਜਿਹੜੇ ਤੁਹਾਡੇ ਹਾਣ ਦੇ ਮੁੰਡੇ ਸਨ ਹਾਂ। ਜਿਹੜੇ ਤੁਹਾਡੇ ਯਾਰ ਸੱਜਣ ਸਨ ਉਹਨਾਂ ਦੇ ਵੀ ਨਾਂ ਦੱਸੋ उन्होंने ਹਾਂ मेरे अंदर ਹਾਂਜੀ मंगा। अच्छा। मंगता और मत ਮੰਗਤਾ ਅੱਛਾ। बुढ़े सराय ਅੱਛਾ सारा ना चेते हो भुल गए। ਠੀਕ ਹੈ ਕੀ ਨਾਂ ਇਹਨਾਂ ਬਜ਼ੁਰਗਾਂ ਦਾ ਇਹਨਾਂ ਦਾ ਨਾਂ ਜੀ ਮਹਿਰ ਮੰਗਾ ਮਹਿਰ ਮੰਗਾ ਬਾਬਾ ਜੀ ਮਹਿਰ ਮੰਗਾ ਤੇ ਇਹਨਾਂ ਦੀ ਉਮਰ ਹੈ ਤਕਰੀਬਨ 125 ਸਾਲ ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ ਹੋਰ ਲੰਬੀ ਕਰੇ ਆਮੀਨ ਤੇ ਬਜ਼ੁਰਗ ਨਾਲ ਸਾਡੇ ਇੱਕ ਤੋਹਫਾ ਨਾ ਅੱਛਾ 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 ਠੀਕ ਹੈ ਕਹਿ ਲੋ ਕਿ ਇਸ ਵੇਲੇ ਪਿੰਡ ਸੰਗਿਆਲ ਚ ਸਭ ਤੋਂ ਪੁਰਾਣੀ ਵਡੇਰੀ ਉਮਰ ਦੇ ਕਦੀਮੀ ਬਾਬੇ ਜੀ ਇਹੋ ਹੀ ਨਾ ਹਿੰਦੂਆਂ ਦੇ ਦੌਰ ਦੇ ਜਿਹੜੇ ਹਿੰਦੂਆਂ ਨੂੰ ਜਾਣਦੇ ਠੀਕ ਹੈ ਇਹਨਾਂ ਨੂੰ ਪੁੱਛੋ ਕਿ ਬਾਅਦ ਚ ਪਾਕਿਸਤਾਨ ਬਣਨ ਤੋਂ ਬਾਅਦ ਚ ਕੋਈ ਆਇਆ ਵੀ ਇੱਥੇ ਪਿੰਡ ਵੇਖਣ ਨੂੰ ਤੇ ਪਾਕਿਸਤਾਨ ਬਣਨ ਤੋਂ ਬਾਅਦ ਚੋਂ ਆਇਆ ਹਿੰਦੂ ਇੱਥੇ हाँ ये भाई एक
ਇੱਕ ਆਇਆ ਸੀ ਹਾਂ। ਆਪਣਾ ਮਾਲ ਛਾਲ ਲੈਣ। ਮਾਲ ਲੈਣ ਆਇਆ, ਅੱਗੇ ਪੁੱਟ ਲਿਆ ਭਾਈ। ਓਏ ਕਿੰਦੂ ਆਇਆ ਮਾਲ ਕੌਣ ਲੈਣ। ਸੀ ਜਿਹੜਾ ਆਇਆ ਸੀ, ਉਹਦਾ ਨਾਂ ਕੀ ਸੀ? ਉਹ ਕੌਣ ਸੀ ਜਿਹੜਾ ਆਇਆ ਸੀ? ਉਹ ਪਰਮਿਟ ਬਣਵਾ ਕੇ ਆਇਆ। ਨਾਂ ਕੀ ਸੀ ਉਹਦਾ? ਉਹਦਾ ਨਾਂ ਕੀ ਸੀ? ਨਾ ਉਹ ਸ਼ੰਕਰ ਸ਼ੰਕਰ। ਸ਼ੰਕਰ ਸਿੰਘ। ਪਰਮਿਟ ਬਣਵਾ ਕੇ ਆਇਆ ਸੀ ਆਪਣਾ ਮਾਲ ਲੈਣ। ਅੱਛਾ ਅੱਛਾ, ਉਹ ਠੀਕ ਹੈ। ਨਾ ਲੈਣ ਆਇਆ ਹਾਂਜੀ ਨਹੀਂ ਤੇ ਪਤਾ। ਅੱਗੇ ਪੁੱਟ ਲਿਆ ਭਾਈ। ਅੱਗੋਂ ਪੁੱਟ ਲੈਦਾ ਸੀ ਕਿਸੇ ਨੇ। ਹਾਂ ਹਾਂ, ਠੀਕ ਹੈ ਠੀਕ ਠੀਕ ਹੈ। ਕਿਹੜੀ ਬਰਾਦਰੀ ਬਾਬੂ? ਮੈਂ ਬਰਾਦਰੀ ਰਾਈ ਬਰਾਦਰੀ ਜੱਦੀ ਇੱਥੋਂ ਦੇ ਲੋਕ ਰਹਿਣ ਜੱਦੀ ਵਾਲੇ। ਪੁਸ਼ਤੀ ਹੈ। ਠੀਕ ਹੈ ਠੀਕ ਹੈ। ਤੇ ਇਹ ਪੁੱਛੋ ਕਿ ਜਦੋਂ ਦੋ ਮੰਦਰ ਨੇ, ਮਸਜਿਦ ਹੈ ਸੀ ਉਦੋਂ? ਜਦੋਂ ਪਹਿਲੇ ਹਿੰਦੂ ਸੀ ਉਦੋਂ ਮਸਜਿਦ ਹੈ ਸੀ ਹਾਂ ਜੀ ਇਹੋ ਹੀ। ਆ ਗਈ। ਇਹ ਮਸਜਿਦ ਸੀ। ਅੱਛਾ ਅੱਛਾ, ਹਾਂ। ਮੰਦਰ ਦੋ ਹੀ ਨੇ। ਮੰਦਰ ਦੋ। ਠੀਕ ਹੈ ਠੀਕ ਹੈ ਠੀਕ ਹੈ। ਇਹ ਮਗਰੋਂ ਬਣੀ ਆ ਪਰਲੀ। ਇਹ ਮਸਜਿਦ ਆ ਕਦੀਮੀ, ਬਾਕੀ ਸਾਰੀਆਂ ਬਾਅਦ ਚ ਬਣੀਆਂ। ਠੀਕ ਹੈ। ਹਾਂ। ਪਿੰਡ ਦਾ ਲੰਬੜਦਾਰ ਕੌਣ ਸੀ, ਆ ਪੁੱਛੋ? ਪਿੰਡ ਦਾ ਨੰਬਰਦਾਰ ਕੌਣ ਸੀ? ਅਮਰ ਸਿੰਘ। ਅਮਰ ਸਿੰਘ ਲੰਬੜਦਾਰ ਸੀ। ਅਮਰ ਸਿੰਘ। ਠੀਕ ਠੀਕ ਹੈ। ਮੇਲਾ ਸ਼ੇਲਾ ਕਿਹੜਾ ਲੱਗਦਾ ਸੀ? ਮੇਲਾ ਕਿਹੜਾ ਲੱਗਦਾ ਸੀ? ਮੇਲਾ ਸਾਰੇ ਪੜੇ ਵੀ ਲੱਗ ਗਏ। ਪ੍ਰੇਵੀ ਲੱਗਦੀ ਸੀ ਸੰਗਤਰੇ ਤੇ ਬਾਕੀ ਆਪਣਾ ਠੀਕ। ਇੱਕ ਕੰਜਰੂਰ ਮੇਲਾ ਲੱਗਦਾ ਰਿਹਾ। ਇਸ ਇਲਾਕੇ ਦੀ ਕਹਿ ਲਓ ਕਿ ਪੜੇਵੀ ਸੀ ਵੱਡਾ ਮੇਲਾ। ਪੜੇਵੀ। ਉਹ ਸੀ ਵੱਡਾ ਮੇਲਾ। ਠੀਕ। ਉਹ ਆਪਣੇ ਪਿੰਡ ਚ ਭਲਵਾਨ ਵੀ ਹੈ ਸੀ ਕੋਈ, ਪੁੱਛੋ ਨਾ? ਸਾਡੇ ਪਿੰਡ ਪਹਿਲਵਾਨ ਹੈ ਸੀ। ਪਹਿਲਵਾਨ ਕੋਈ ਨਹੀਂ, ਸ਼ੈਤਾਨ ਹੀ। ਇਹ ਸ਼ੈਤਾਨ ਹੀ ਇੱਥੇ ਸਾਰੇ ਹੀ। ਕਵੀ ਸ਼ੈਤਾਨ ਹੀ ਨਾ। ਸਹੀ ਹੈ ਸਹੀ ਹੈ। ਅੱਲਾ ਯਾਫਜ਼ ਆ। ਉਹ ਤੇ ਚਲੋ ਮੈਂ ਖੈਰ ਤੁਹਾਨੂੰ ਵੀ ਪਤਾ ਹੈਗਾ ਇਸ ਗੱਲ ਦਾ ਜੀ। ਕਿ ਉਹ ਤੇ ਜੋ ਹਿੰਦੂ ਲੋਕ ਤੇ ਟੁਰ ਗਏ। ਜੀ, ਜੀ। ਬਾਅਦ ਵਿੱਚ ਜਿਹੜੇ ਆ ਕੇ ਇੱਥੇ ਵਸੇ ਲੋਕ, ਜੀ, ਜੀ। ਮਤਲਬ ਉਧਰੋਂ ਮਾਜਰ, ਜੀ, ਉਹ ਜੀ। ਕਿਹੜੇ ਰਿਆਸਤੀ ਨਹੀਂ ਜਾਂ ਆਪਣਾ? ਜੀ ਉਹ ਇੱਥੇ ਜੀ ਇੱਥੋਂ ਦੇ ਚੌਧਰੀ ਜਵੇਦ ਸਾਹਿਬ ਉਹ ਆਏ ਨਾ ਰਿਆਸਤ ਚੋਂ। ਉਸ ਤੋਂ ਬਾਅਦ ਕਾਫੀ ਘਰ ਨਾ ਕੋਈ ਮਤਲਬ ਹਮਾਲ ਚੋਂ ਆਇਆ, ਕੋਈ ਕਠੂਏ ਚੋਂ ਆਇਆ। ਇੰਜ ਕਰਕੇ ਇੱਥੇ ਰਿਆਸਤ ਚੋਂ ਬੰਦੇ ਆਏ ਗਏ ਨਾ। ਬਸ਼ਿੰਦਿਆਂ ਦੀ ਇੱਥੇ ਕੋਈ ਜ਼ਗੀਰ ਨਹੀਂ, ਕੋਈ ਜ਼ਮੀਨ ਨਹੀਂ। ਰਿਆਸਤੀਆਂ ਨੂੰ ਸਾਰੀ ਜ਼ਮੀਨ ਦਿੱਤੀ ਗਈ ਹੈ, ਸਾਰਾ ਸਿਸਟਮ। ਤੇ ਆਪਣੇ ਸਾਡੇ ਬਜ਼ੁਰਗ ਹੀ ਕੈਪਟਨ ਮੇਜਰ ਦੀਦੋਦੀਨ, ਉਹਨਾਂ ਨੇ ਆਪੇ ਖੁਦ ਤਿਆਰ ਕੀਤਾ। ਮਾਸ਼ਾਅੱਲਾ। ਠੀਕ ਹੈ ਜੀ। ਹਾਂਜੀ ਜੀ ਵੀਰ ਜੀ, ਤੁਸੀਂ ਇਸ ਮਕਾਨ ਦੇ ਬਾਰੇ ਗੱਲ ਕਰ ਰਹੇ ਹੋ? ਜੀ ਜੀ। ਇਹ ਬੰਦ ਕਰ ਦਿੱਤਾ ਜੀ? ਕਰਿਓ ਹਾਂ, ਇੱਕ ਮਿੰਟ ਖਲੋ ਜੀ। ਇੱਕ ਲਾਓ ਜਾ ਇਸ ਪਾਸੇ। ਇੱਧਰ ਆਇਓ, ਤਖਤੀ ਲੱਗੀ ਆ ਉਹਦੇ ਸਾਹਮਣੇ ਆਓ। ਜੀ ਇਸ ਮਕਾਨ ਬਾਰੇ ਦੱਸੋ ਜੀ। ਕੈਪਟਨ ਮੁਹੰਮਦ ਦੀਨ ਬਾਬਾ ਜੀ ਕੋਟੇ ਵਾਲੀ ਸਰਕਾਰ ਸੀ, ਵਲੀ ਅੱਲਾ ਲੋਕ ਹੋਏ ਸੀ। ਅੱਛਾ। ਫੌਜ ਦੇ ਵਿੱਚ ਕੈਪਟਨ ਸੀ ਤੇ ਇਹ 1951 ਅਕਤੂਬਰ ਦੇ ਵਿੱਚ ਜਿਹੜੇ ਤਕਮੀਲ ਹੋਇਆ। ਅੱਛਾ। ਤੇ ਇਹਨਾਂ ਦੇ ਬੇਟੇ ਮਾਸ਼ਾਅੱਲਾ ਉਹ ਵੀ ਵੱਡੇ ਅਹੁਦਿਆਂ ਤੇ ਫੈਜ਼ ਨੇ। ਕੋਈ ਇਸਲਾਮਾਬਾਦ ਹੈ, ਕੋਈ ਕਰਾਚੀ ਹੈ, ਸਰਕਾਰੀ ਅਫਸਰ ਨੇ ਸਾਰੇ। ਅੱਛਾ। ਤੇ ਪਿੰਡ ਤੋਂ ਮੂਵ ਕਰ ਗਏ ਨੇ ਇਹਨਾਂ ਦੀ ਹੁਣ ਕੋਈ ਗਾਂ ਜੀ ਕੋਈ ਜੀ। ਨਸਲ? ਉਹਨਾਂ ਦੀ ਅੱਗੋਂ ਕੋਈ ਨਸਲ ਨਹੀਂ। ਇੱਕ ਇੱਥੇ ਰਹਿੰਦੇ ਸੀ, ਉਹਨਾਂ ਦੇ ਮਤਲਬ ਬੱਚਾ ਕੋਈ ਨਹੀਂ ਸੀ, ਉਹ ਫੌਤ ਹੋ ਗਏ ਸੀ। ਤੇ ਹੁਣ ਜਿਹੜਾ ਤਮੀਰ ਵਾਸਤੇ ਇਹਨਾਂ ਨੂੰ ਢਾਇਆ ਢੋਇਆ ਗਿਆ ਤੇ ਅੱਛਾ ਅੱਛਾ, ਅਜੀ ਹੁਣ ਦੁਬਾਰਾ ਤਮੀਰ ਹੋਏਗੀ। ਠੀਕ ਹੈ, ਠੀਕ ਹੈ। ਤੇ ਹੈ ਵੈਸੇ ਇਹ ਜਿਹੜੀ ਜਗ੍ਹਾ ਉਹਨਾਂ ਦੇ ਕੋਲ ਹੀ ਹੈ? ਜੀ ਜੀ ਉਹਨਾਂ ਨੇ ਮਤਲਬ ਸੇਲ ਜੀ, ਉਹਨਾਂ ਦੇ ਕੋਲ ਹੀ ਉਹਨਾਂ ਦਾ ਰਕਬਾ ਵੀ ਹੈ, ਜ਼ਮੀਨ ਵੀ ਹੈ, ਕੁਝ ਬਾਹਰ ਉਹ ਵੀ ਇਹਨਾਂ ਨੇ ਕੋਈ ਰਿਸ਼ਤੇਦਾਰ ਨੇ ਉਹਨਾਂ ਨੂੰ ਦਿੱਤੀ ਹੈ ਠੇਕੇ ਠੂਕੇ ਤੇ। ਅੱਛਾ। ਉਹ ਲਾਂਦੇ ਲੁੰਦੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੇ ਤੁਹਾਨੂੰ ਪਤਾ ਜੇ 35 ਘਰ ਸਾਡੇ ਦੇ ਪਿੰਡ ਸਾਡਾ ਹੈ। ਔਰ ਪਿੰਡ ਸੰਗਿਆਲ ਦਾ ਜੀ ਦੂਸਰੀ ਵੱਡੀ ਨਿਸ਼ਾਨੀ, ਦੂਸਰਾ ਵੱਡਾ ਇੱਕ ਬੋਰਡ ਦਾ ਰੁੱਖ ਉਹ ਤੁਹਾਨੂੰ ਦਿਖਾ ਰਹੇ ਹਾਂ ਜੀ। ਠੀਕ ਹੈ ਜੀ। ਤੇ ਇਹ ਪਿੰਡ ਦੀ ਚੜ੍ਹਦੀ ਸਾਈਡ ਜੀ? ਹਾਂਜੀ, ਇਹ ਪਿੰਡ ਦੀ ਚੜ੍ਹਦੀ ਸਾਈਡ। ਹਾਂਜੀ। ਔਰ ਇਹਦੇ ਨਾਲ ਹੀ ਤੁਹਾਨੂੰ ਗਾਂ ਅੱਗੇ ਉਹ ਆਪਣਾ ਦੂਸਰਾ ਮੰਦਿਰ ਨਜ਼ਰ ਆ ਰਿਹਾ। ਠੀਕ ਹੈ ਜੀ। ਇਹ ਇਹਦਾ ਤਣਾ ਹੀ ਦੱਸ ਰਿਹਾ ਕਿ ਜੀ ਮੈਂ ਬੜਾ ਪੁਰਾਣਾ ਹਾਂ। ਬਾਬਾ ਸਦੀਕ ਗੱਲ ਸੁਣੋ, ਇੱਕ ਦੋ ਸਵਾਲ। ਜੀ अस्सलाम वालेकुम, ਕੀ ਹਾਲ ਹੈ मोहतरम? ठीक ठाक हो? ਠੀਕ। ਹਾਂਜੀ, ਕੀ ਨਾਂ ਜੀ ਆਪਣਾ? ਮੇਰਾ ਨਾਮ ਮਲਕ ਸ਼ਾਹ ਹੈ। ਮਲਕ ਸ਼ਾਹਦ। ਤੁਹਾਡੇ ਵਾਲਾ ਸਾਹਿਬ ਦਾ ਨਾਮ? ਮੁਸ਼ਤਾਕ ਹੈ। ਮੁਸ਼ਤਾਕ ਅਹਿਮਦ।
ਜੱਦੀ ਇਸ ਪਿੰਡ ਦੇ ਰਹਿਣ ਵਾਲੇ ਹੋ, ਪਿੰਡ ਸੰਗਿਆਲ ਦੇ? ਹਾਂਜੀ। ਮਤਲਬ ਬਾਓ ਜਦਾਦ ਪਿਓ ਦਾਦੇ? ਹਾਂ। ਨਹੀਂ, ਪਿੱਛੋਂ ਤੇ ਅਬਾਓ ਜਦਾਦ ਤੇ ਕਸ਼ਮੀਰੀ ਆ, ਲੇਕਿਨ ਅਸੀਂ ਦੇ ਇੱਥੋਂ ਦੇ ਰਹਿਣ ਵਾਲੇ। ਇਹਦੇ 'ਚ ਕੋਈ ਸ਼ੱਕ ਨਹੀਂ, ਤੁਹਾਡੀ ਤੇ ਜੰਮਪਲ ਐਸੇ ਪਿੰਡ ਦੇ। ਹਾਂਜੀ ਹਾਂਜੀ। ਲੇਕਿਨ ਤੁਹਾਡੇ ਬਜ਼ੁਰਗ ਆਏ ਰਿਆਸਤ ਕਰਕੇ ਜੀ। ਮੁਹਾਜਰ ਹੋ ਤੁਸੀਂ? ਹਾਂਜੀ। ਕਿਹੜਾ ਸੀ ਆਪਣਾ ਪਿਛਲਾ ਇਲਾਕਾ ਪਿੰਡ? ਮਲਪੁਰ ਕੀੜੀ ਸੀ। ਮਲਪੁਰ ਕੀੜੀ? ਹਾਂਜੀ। ਤਹਿਸੀਲੋ ਜ਼ਿਲ੍ਹਾ ਹੀ ਕਠੂਆ ਸੀ ਇਹਨਾਂ ਦਾ। ਅੱਛਾ ਅੱਛਾ, ਬਿਲਕੁਲ ਹੈ। ਹਾਂ। ਤਹਿਸੀਲੋ ਜ਼ਿਲ੍ਹਾ ਕਠੂਆ ਤੇ ਹਾਂ। ਪਿੰਡ ਸੀ ਮਲਪੁਰ ਕੀੜੀ। ਮਲਪੁਰ ਕੀੜੀ ਹਾਂ। ਤੇ ਮਲਕ ਬਰਾਦਰੀ ਨਾਲ ਤੁਹਾਡਾ ਜੀ, ਜੀ। ਤਲਕ ਹੈ। ਫਿਰ ਤੁਹਾਡੇ ਬਜ਼ੁਰਗ ਆ ਕੇ ਬੈਠੇ ਜੀ ਪਿੰਡ ਸੰਗਿਆਲ, ਜਿਹਦਾ ਤਹਿਸੀਲ ਜ਼ਫਰਵਾਲ ਤੇ ਜ਼ਿਲ੍ਹਾ ਨਾਰਵਾਲ ਹੈ। ਨਾਲ। ਠੀਕ ਹੈ। ਤੁਹਾਨੂੰ ਜਿਹੜਾ ਆਪਣਾ ਚਾਚੂ ਜੀ ਇੱਥੇ ਘਰ ਅਲਾਟ ਹੋਇਆ, ਕਿਉਂਕਿ ਇਹ ਤੁਹਾਨੂੰ ਪਤਾ ਨਾ ਹਿੰਦੂ ਖੱਤਰੀਆਂ ਦਾ ਪਿੰਡ ਸੀ, ਹਾਂਜੀ। ਬੜੀ ਤਾਰੀਖ ਦਾ ਅਮਲ ਪਿੰਡ ਹੈ, ਤੇ ਉਹ ਇੱਥੋਂ ਦੇ ਜਿਹੜੇ ਲੋਕਲ ਬਜ਼ੁਰਗ ਸਨ ਕੀ ਗੱਲਾਂ ਕਰਦੇ ਸਨ ਕਿ ਭਾਈ ਇਹ ਘਰ ਕਿੰਨਾ ਦਾ ਤੁਹਾਡੇ ਕੋਲ? ਲਾਲੇ ਕਿਰਪੇ ਰਾਮ ਦਾ ਲਾਲਾ ਕਿਰਪਾ ਰਾਮ ਪਲੇਟ ਲੱਗੀ ਸੀ ਬਕਾਇਦਾ ਉੱਤੇ। ਅੱਛਾ, ਸਿੱਲ ਲੱਗੀ ਸੀ। ਹਾਂਜੀ। ਠੀਕ ਹੈ। ਹਾਂਜੀ। ਲਾਲਾ ਕਿਰਪਾ ਰਾਮ ਲਿਖਿਆ ਸੀ ਉਹਦੇ ਉੱਤੇ? ਲਾਲਾ ਕਿਰਪਾ ਰਾਮ ਖੱਤਰੀ। ਲਾਲਾ ਕਿਰਪਾ ਰਾਮ ਖੱਤਰੀ। ਹਾਂ। ਔਰ ਉਹਦੇ ਉੱਤੇ ਇਹ ਵੀ ਕੋਈ ਚੀਜ਼ ਮੈਂਸ਼ਨ ਸੀ ਯਾਰ ਇਹਨੂੰ ਕਦੋਂ ਦੀ ਸੰਗੇ ਬੁਨਿਆਦ ਰੱਖੀ ਗਈ, ਇਸ ਤਰ੍ਹਾਂ ਦੀ ਕੋਈ ਡੇਟ ਵੀ ਮੈਂਸ਼ਨ ਸੀ? ਸ਼ਾਇਦ ਹੋਏ ਵੀ, ਲੇਕਿਨ ਨਹੀਂ ਇੰਨਾ। ਠੀਕ ਹੈ। ਲੇਕਿਨ ਤੁਸੀਂ ਬਾਕੀ ਆਪਣੇ ਦੱਸਦੇ ਨੇ ਬਜ਼ੁਰਗ, ਦੱਸਦੇ ਨੇ ਕਿ ਤਾਜ਼ਾ ਹੀ ਬਣੇ ਦਾ ਸੀ ਜਦੋਂ ਪਾਰਟੀਸ਼ਨ ਹੋਈ ਹੈ ਨਾ। ਹਾਂ। ਤਾਜ਼ਾ ਹੀ ਬਣੇ ਦਾ ਸੀ, ਠੀਕ ਥੋੜੀ ਹੈ। ਦੇਰ ਦਾ ਹੀ, ਕੋਈ ਠੀਕ। 10-20 ਸਾਲਾਂ ਦਾ ਫਿਰ। ਅੱਛਾ, ਤੇ ਉਹ ਘਰ ਮੌਜੂਦ ਹੈ ਆਪਣੀ ਅਸਲੀ ਹਾਲਤ ਵਿੱਚ? ਨਹੀਂ, ਅਸੀਂ ਗੱਲ ਜੀ ਨਹੀਂ। ਅੱਛਾ, ਉਹ ਮਤਲਬ ਟੈਟ ਹੋ ਗਿਆ ਸੀ, ਨਵਾਂ ਘਰ ਬਸ ਦੁਬਾਰਾ? ਉਹਦੀ ਤਕਸੀਮ ਹੋਈ, ਉਹਦੀਆਂ ਕੰਧਾਂ ਫਿਰ ਇਹ ਲੱਗੀਆਂ, ਫਿਰ ਮਜਬੂਰ ਉਹਨਾਂ ਨੂੰ ਢਾਣਾ ਸਿੱਧਾ ਕਰ ਲਿਆ। ਠੀਕ। ਅੱਛਾ ਜੀ। ਅੱਛਾ ਜੀ। ਹੋਰ ਕੋਈ ਇੱਥੋਂ ਦੀ ਕੋਈ ਗੱਲਬਾਤ ਦੱਸੋ ਪਿੰਡ ਸੰਗਿਆਲ ਦੀ, ਕਿ ਇੱਥੋਂ ਦੇ ਜਿਹੜੇ ਲੋਕਲ ਬਜ਼ੁਰਗ ਸਨ ਕੀ ਗੱਲਾਂ ਕਰਦੇ ਸਨ ਕਿ ਭਾਈ ਇਹ ਪਿੰਡ ਕਿੱਦਾਂ ਦਾ ਸੀ, ਕਿੱਦਾਂ ਲੋਕ ਇੱਥੇ ਰਹਿੰਦੇ ਸਾਰੇ ਕਾਰੋਬਾਰੀ ਲੋਕ ਨਾ ਬੜੇ ਪੁਰ ਅਮਨ ਸਕੂਨ ਨਾਲ ਸਾਰੇ ਲੋਕ ਰਹਿੰਦੇ ਸਨ ਇੱਥੇ। ਇੱਥੇ ਉਹ ਵੀ ਆਇਆ ਗਾਂਧੀ, ਕੌਣ ਆਇਆ? ਗਾਂਧੀ ਆਇਆ ਸੀ ਇੱਥੇ, ਹਾਥੀ ਉਹ ਤੁਹਾਡੇ ਗਲੀ ਚ ਮਾਨੇ ਸ਼ਾਹ ਇੰਦਰਾ ਗਾਂਧੀ ਦਾ ਪੈਣੀ ਪਿਓ ਜਾਂ ਦਾਦਾ ਹੈ ਜਿਹਨੇ ਉਹਦਾ ਇਫਤਤਾਹ ਕੀਤਾ ਮੰਦਿਰ ਦਾ। ਆਹੋ, ਉਹ ਬੜਾ ਵੱਡਾ ਉਹ ਮੰਦਰ। ਅੱਛਾ। ਸਾਡੇ ਬਜ਼ੁਰਗ ਦੱਸਦੇ ਨੇ। ਬਜ਼ੁਰਗ ਗੱਲਾਂ ਕਰਦੇ ਹਾਂਜੀ। ਸਨ। ਨਹਿਰੂ ਦਾ ਪਤਾ ਨਹੀਂ ਪਿਓ ਆਇਆ ਸੀ ਜਾਂ ਉਹਦਾ ਦਾਦਾ ਸੀ, ਉਹਨੇ ਆ ਗਿਆ ਦਾ ਇਫਤਤਾਹ ਕੀਤਾ। ਹਾਥੀ ਤੇ ਆਇਆ ਯਾਰ, ਹਾਥੀ ਤੇ ਹਾਥੀ ਤੇ ਆਇਆ ਸੀ। ਤੇ ਉਹ ਗਲੀ ਚ ਫਸ ਗਿਆ। ਫਿਰ ਉਹ ਮਾਨੇ ਸ਼ਾਹ ਨੇ ਗਲੀ ਜਿਹੜੀ ਆ ਪੁਰਾਣਾ, ਉਹ ਵੀ ਘਰ ਆ ਬੜਾ ਪੁਰਾਣਾ ਘਰ ਸੀ, ਉਹਦੇ ਵਿੱਚ ਹਾਥੀ ਜਿਹੜਾ ਉਹ ਫਸ ਗਿਆ, ਅੱਗੇ ਨਹੀਂ ਜਾਂਦਾ। ਉਹ ਗਲੀਆਂ ਕੋਈ ਭੀੜੀਆਂ ਨੇ, ਬੜੀ ਤੰਗ ਗਲੀਆਂ ਨਾ, ਉਹੀ ਨਾ ਪਹਿਲੀਆਂ ਗਲੀਆਂ ਨੇ ਅਜੇ ਵੀ ਉਹ। ਤੋਂ ਬੋਰਡ ਆ ਉਹਦੇ ਥੱਲੇ ਆਪਣੇ ਪੁਰਾਣਾ, ਉਹੀ ਬੋਰਡ ਉਹਨਾਂ ਦੇ ਵੀ ਮੇਰਾ ਖਿਆਲ ਕੋਈ 400 ਸਾਲ ਪੁਰਾਣਾ ਬੋਰਡ ਆ। ਉਹ ਦੇਖਿਆ ਜੀ? ਜੀ ਦੇਖਿਆ। 400 ਸਾਲ ਪੁਰਾਣਾ ਬੋਰਡ ਆ। ਉਹਦੇ ਵਿੱਚ ਜਨਾਬ ਉਸੇ ਮੰਦਿਰ ਨੂੰ ਗਲੀ ਦੇ ਵਿੱਚ ਉਹਦਾ ਇਫਤਾਹ ਕਰਨਾ ਸੀ, ਤੇ ਉਹ ਜਦੋਂ ਇਫਤਾਹ ਕਰਨਾ ਆਏ ਨਾ ਤਾਂ ਉਹ ਹਾਥੀ ਦੇ ਉੱਤੇ ਆਇਆ। ਹਾਥੀ ਬੜਾ ਸ਼ਿੰਗਾਰੇ ਦਾ ਸੀ, ਦੱਸਦੇ ਨੇ ਬਜ਼ੁਰਗ ਸਾਡੇ, ਤਾਂ ਇਹਦੇ ਛੋਟੇ ਛੋਟੇ ਗੱਲਾਂ ਸੁਣਾਉਂਦੇ ਨੇ। ਤੇ ਉਹਨਾਂ ਨੇ ਕਿਹਾ ਜੀ ਹਾਥੀ ਫਸ ਗਿਆ ਵਿੱਚ, ਫਿਰ ਹਾਥੀ ਨੂੰ ਪਿੱਛੇ ਨਹੀਂ ਆਉਂਦਾ, ਫਸ ਜੇ ਗਿਆ ਵਿੱਚ, ਫਿਰ ਉਤਰੇ ਨਾ ਥੱਲੇ, ਉਹਨੂੰ ਆਪਣੇ ਤੋਂ ਉਹਨੂੰ ਥੱਲੇ ਨਹੀਂ ਸੀ ਲਾਂਦੇ, ਆਪਣੇ ਜਿਹੜਾ ਗਾਂਧੀ ਦਾ ਸੀ ਪਿਓ, ਪਤਾ ਨਹੀਂ ਕੀ ਸੀ, ਜੋ ਵੀ ਹੈ ਸੀ। ਤੇ ਉਹਨਾਂ ਨੇ ਆਖਿਆ ਜੀ ਹਾਥੀ ਮੁੜਦਾ ਨਹੀਂ ਹੁਣ, ਫਿਰ ਹਾਥੀ ਨੂੰ ਪਿੱਛੇ ਧਿੱਕਿਆ ਆਪਣੇ ਤੋਂ, ਧੁਕੁੰਦਾ ਹੀ ਬਲਾ ਹਾਥੀ। ਉਹਨਾਂ ਨੇ ਜਨਾਬ ਉਤਰ ਕੇ ਫਿਰ ਕਰਕੇ ਨਾ ਉਹ ਫਿਰ ਪੈਦਲ ਉੱਥੇ ਗਿਆ ਮੇਰੇ ਮੰਦਿਰ ਚ। ਹਾਥੀ ਉੱਥੇ ਫਸਿਆ ਰਹਿਣ ਤੇ ਉੱਤਰ ਕੇ ਫਿਰ ਮੰਦਿਰ ਗਿਆ, ਉੱਥੇ ਜਾ ਕੇ ਇਫਤਤਾਹ ਕੀਤਾ ਮੰਦਿਰ ਉਸਦਾ, ਉਹ ਜਿਹੜਾ ਅੰਦਰ ਪਿੰਡ ਦੇ ਵਿੱਚ। ਤੇ ਉਹ ਬੜੀ ਢੱਕੀ ਦੇ ਉੱਤੇ ਆ, ਉੱਥੋਂ ਥੱਲੇ ਤੋਂ ਉਹਦਾ ਉੱਤੇ ਕੋਈ 20 ਫੁੱਟ ਦਾ ਫਰਕ ਹੈ। ਥੱਲੇ ਦੇ ਉੱਤੇ 20 ਫੁੱਟ ਦਾ ਫਰਕ ਹੈ। ਅੱਛਾ, ਬਜ਼ੁਰਗ ਕੀ ਦੱਸਦੇ ਸਨ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਕਿੰਨਾ ਚਿਰ ਪਹਿਲੇ ਦਾ ਮੰਦਿਰ ਬਣਿਆ ਸੀ? 20-25 ਸਾਲ? ਨਹੀਂ, ਇਹ ਤੇ 100 ਸਾਲ ਪਹਿਲਾਂ ਉਸੇ ਬਣਿਆ ਨਾ, ਜਦੋਂ ਪਾਕਿਸਤਾਨ ਇੰਡੀਆ ਬਣਿਆ ਉਦੋਂ ਹੀ ਪਹਿਲਾਂ ਦਾ। ਇਹ ਜਿਹੜੀ ਬੋਰਡ ਹੈ, ਹਾਂਜੀ, ਇਹਦੇ ਬਾਅਦ ਇਹ ਵੀ ਦੂਸਰੀ ਜਿਹੜੀ ਰਾਇਆ ਨੂੰ ਆਇਆ ਹੈ ਕਿ ਪਹਿਲੇ ਇੱਥੇ ਪਿੱਪਲ ਦਾ ਬੂਟਾ ਸੀ, ਪਿੱਪਲ ਦੇ ਵਿੱਚ ਬੋਰਡ ਉਗੀ ਹੈ। ਇਹ ਹੁਣ ਬੋਰਡ ਐਡੀ ਵੱਡੀ ਹੋ ਗਈ, ਦੇਖ ਲਓ ਕਿੰਨੀ ਦੇਰ ਪਹਿਲੇ ਦੀ ਹੋਏਗੀ। ਉਹਦੀ ਉਮਰ ਤੁਸੀਂ ਦੱਸਣ ਕਮੋ ਬੇਸ਼ 400 ਸਾਲ ਦੀ। ਮੁਮਕਿਨ ਹੈ ਕਿ ਪਹਿਲੇ ਪਿੱਪਲ ਸੀ ਤੇ ਲਾਏ ਦੇ ਜ਼ਾਹਰ ਹੋਣਾ ਸੀ ਲਾਗੇ ਮੰਦਰ। ਸਾਡਾ ਦਾਦਾ ਸੀ ਨਾ ਆਪਣੇ, ਤੇ ਦੋਨਾਂ ਦੱਸਿਆ ਵੀ ਜਦੋਂ ਤੁਹਾਡਾ ਪਿੰਡ ਲੋਕਲ ਹੈ, ਤੁਸੀਂ ਜੱਦੀ ਤੁਹਾਡੇ ਕੋਲ ਦਾ ਸਾਡਾ ਖਾਨਦਾਨ ਹੀ ਇੱਥੋਂ ਦਾ। ਸਾਡਾ ਦਾਦਾ ਵੀ ਜਿਹੜਾ 120 ਸਾਲ ਦਾ ਹੋਇਆ ਤੇ ਫੌਤ ਹੋਏ ਨਾ 14 ਅਗਸਤ ਨੂੰ ਹੋਇਆ, ਤਾਂ ਆਜ਼ਾਦ ਬੰਦਾ ਸੀ। ਮੁਸਲਮਾਨ ਤੇ ਇੰਡੀਆ ਜਦੋਂ ਪਾਕਿਸਤਾਨ ਤੋਂ ਪਹਿਲੇ ਵੀ ਸੀ ਨਾ, ਬੰਦ ਕਰੀਏ। ਅੱਛਾ, ਜਦੋਂ ਇੰਡੀਆ ਪਾਕਿਸਤਾਨ ਬਣਿਆ ਨਾ, ਦੱਸਦੇ ਨਾ, ਉਸ ਤੋਂ ਪਹਿਲੇ ਵੀ ਆਪਣੇ ਜਿਹੜੇ ਇੰਡੀਆ ਸੀ ਨਾ, ਆਪਣੇ ਜਿਹੜੇ ਹਿੰਦੂ ਸੀ ਖੱਤਰੀ, ਉਹ ਕਰਦੇ ਨਾ ਆਪਣਾ ਝਟਕਾ ਕਰਦੇ ਨੇ। ਤੇ ਸਾਡੇ ਜਿਹੜੇ ਬਜ਼ੁਰਗ ਸੀ ਨਾ, ਆਪਣੇ ਥੋੜੇ ਘਰ ਸੀ ਮੁਸਲਮਾਨਾਂ ਦੇ ਸਾਲ ਆ, ਇਹਨਾਂ ਨੇ ਕੀ ਲਿਆਂਦਾ, ਇੱਕ ਗਾਇ ਲਿਆਂਦੀ, ਗਾਇ ਲਿਆ ਕੇ ਨਾ ਆਪਣੇ ਉਹਨਾਂ ਸਾਹਮਣੇ ਜ਼ਿਬਾ ਉਹਨੂੰ ਬਿਸਮਿਲ੍ਲਾ ਅੱਲਾਹੁ ਅਕਬਰ ਕਰਕੇ ਤਕਬੀਰ ਪਾਈ ਹੈ। ਉਹ ਆਪਣੇ ਰਾਮ 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 ਆਪਣੇ ਉਹਨਾਂ ਆਖਣਾ ਮੀਆਂ ਜੀ ਆਹ ਕੰਮ ਨਾ ਕਰੋ ਤੁਸੀਂ। ਫਿਰ ਉਹਨਾਂ ਨੇ ਬੇਲੌਸ
ਆਪਣੀ ਜ਼ਿੰਦਗੀ ਸਾਰੀ ਵਕਫ ਕੀਤੀ ਆ। ਉੱਥੇ ਥੜਾ ਬਣਾਇਆ ਉਹਨਾਂ ਕੋਲ ਖਰੀਦ ਕੇ, ਉੱਥੇ ਫਿਰ ਮਸਜਿਦ ਬਣਾਈ ਆ ਥੜਾ ਪਹਿਲੇ ਆਪਣੇ। ਇਹ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੇ ਦੀ ਗੱਲਾਂ ਨੇ। ਮਤਲਬ ਤੁਸੀਂ ਜੋ ਗੱਲ ਕਰ ਰਹੇ ਹੋ ਕਿ ਬੇਸਿਕਲੀ ਪਿੰਡ ਸੀ ਹਿੰਦੂ ਖੱਤਰੀਆਂ ਦਾ। ਅਗਰ ਇਸ ਪਿੰਡ ਦੇ ਵਿੱਚ ਸਭ ਤੋਂ ਪਹਿਲੇ ਮਸਜਿਦ ਬਣਾਈ ਗਈ ਤਾਂ ਤੁਹਾਡੇ ਉਹ ਸਾਡੇ ਦਾਦੇ ਹੋਰੇ ਆਪਣੇ ਉੱਤੇ ਥੜਾ ਬਣਾਇਆ ਸੀ। ਠੀਕ। ਇਹ ਨਾਲ ਹੀ ਨਾ ਇੱਕ ਬੋਰਡ ਹੈ ਇੱਥੇ ਇੱਕ ਹੋਰ ਬੋਰਡ ਹੈ ਸਾਡੇ ਘਰ ਚ ਯਾਰ ਪੁਰਾਣੀ। ਇਹ ਵੀ ਪੁਰਾਣੀ। ਉਹ ਦੱਸਦੇ ਹੀ ਪਿਆ ਜਦੋਂ ਸਾਡੀ ਉਮਰ ਆਂਦਾ 120 ਸਾਲ ਸੀ ਨਾ, ਜਦੋਂ ਅਸੀਂ ਤੁਹਾਡੇ ਅੰਗ ਲਿਖਾ ਬੱਚੇ ਸੀ ਨਾ, ਤਾਂ ਉਦੋਂ ਵੀ ਇਹ ਬੋਰਡ ਜਿਹੜੀ ਨਾ ਕਮ ਸੇ ਕਮ 200-300 ਸਾਲ ਪੁਰਾਣੀ ਸੀ। ਇਹ ਬੋਰਡ ਜਿਹੜੀ ਸੀ, ਇਹ ਮੰਦਿਰ ਇੱਥੇ ਟਰੱਕ ਜਾਂਦੇ ਰਹੇ ਨਾ, ਇੱਥੇ ਬੜਾ ਬਾਗ ਹੁੰਦਾ ਰਿਹਾ ਇਹ ਸਾਹਮਣੇ। ਇਹ ਤੋਂ ਬੇਲੀਆਂ ਬਣਨੀਆਂ ਨਾ, ਇੱਥੇ ਬਾਗ ਹੁੰਦੇ ਰਹੇ ਨਾ। ਫਿਰ ਵਿਆਹ ਸ਼ਾਦੀਆਂ ਜਦੋਂ ਹੋਣੀਆਂ ਨਾ, ਸਾਰੇ ਪਿੰਡ ਦੇ ਉਹਨਾਂ ਹਿੰਦੂ ਖੱਤਰੀਆਂ ਨੇ ਇੱਥੇ ਆ ਕੇ ਵਿਆਹ ਸ਼ਾਦੀਆਂ ਕਰਨੀਆਂ ਨੇ। ਇੱਥੇ ਆਪਣੇ ਫਿਰ ਬੜੇ ਆਪਣੇ ਬਗੀਚੇ ਹੋਣੇ, ਬਾਗ, ਫੁੱਲ ਬੂਟੇ, ਪਾਣੀ ਦੇ। ਫਿਰ ਸ਼ਾਮ ਨੂੰ ਖੁਸ਼ਬੂਆਂ ਜਨਾਬ ਗਲੀਆਂ 'ਚ ਛੋਟੀ ਇੱਟ ਦਾ ਬਾਜ਼ਾਰ ਸੀ। ਇਹ ਸਾਡਾ ਜਿਹੜਾ ਸੀ ਨਾ ਬਾਜ਼ਾਰ, ਸਾਡੇ ਘਰ ਵੀ ਇੱਧਰ ਨੂੰ ਗਏ ਸੀ ਪੁਰਾਣੇ। ਸਭ ਤੋਂ ਪਹਿਲਾਂ ਸਾਡਾ ਘਰ ਐਂਡ ਤੇ ਵਿੱਚ ਹੈ ਮਿਸਾਲ, ਉੱਥੋਂ ਹੀ ਗਲੀਆਂ ਨਿਕਲੀਆਂ ਨਾ। ਫਿਰ ਅੱਗੇ ਇਹ ਗਲੀਆਂ ਨਾ, ਸਭ ਤੋਂ ਪਹਿਲਾਂ ਸਾਡਾ ਘਰ ਸੈਂਟਰ 'ਚ। ਅਸੀਂ ਸਾਡੇ ਜਿਹੜੇ ਬਹੁਤ ਜ਼ਿਆਦਾ ਨੇ, ਜਿਹੜੇ ਸਾਡੇ ਵਾਲਦ ਦੇ ਨਾ, ਉਹਨਾਂ ਦਾ ਨਾਂ ਸ਼ੁਕਰਦੀਨ ਸੀ, ਤੇ ਜਿਹੜੇ ਉਹਨਾਂ ਦੇ ਵੀ ਵਾਲਦ ਸੀ ਨਾ ਆਪਣੇ, ਉਹਨਾਂ ਨੇ ਕਿਹਾ ਜੀ ਇੱਥੇ ਸਭ ਤੋਂ ਪਹਿਲੇ ਅਸੀਂ ਰਿਹਾਇਸ਼ ਕੀਤੀ ਸੀ ਪੂਰੇ ਪਿੰਡ। ਤੁਸੀਂ ਦੱਸਿਆ ਕਿ ਸੰਗਿਆਲ 'ਚ ਪੁਰਾਣਾ ਬਾਜ਼ਾਰ ਸੀ ਹਿੰਦੂ ਖੱਤਰੀਆਂ ਦਾ। ਹਿੰਦੂ ਖੱਤਰੀਆਂ ਛੋਟੇ ਬਾਜ਼ਾਰ ਸੀ, ਸੋਨੇ ਦੀਆਂ ਦੁਕਾਨਾਂ, ਫਿਰ ਕੱਪੜੇ ਦੀਆਂ ਦੁਕਾਨਾਂ, ਤੇ ਪਰਚੂਨ ਦੀਆਂ ਹਲਵਾਈ ਦੀਆਂ ਦੁਕਾਨਾਂ ਬੜੀਆਂ ਹੁੰਦੀਆਂ ਹਲਵਾਈ ਦੀਆਂ। ਕਿੰਨੇ ਖਾਣੇ ਪੀਣੇ ਸਨ ਸੌਦਾ ਲੈਣ ਵਾਸਤੇ? ਇੱਥੇ ਕੋਈ 70-80 ਪਿੰਡ ਆਉਂਦੇ ਰਹੇ ਨਾਲ ਪਿੰਡ ਦੱਸ ਦਿਓ। ਮੈਂ ਆਪਣੇ ਸਿੱਧਵਾਂ, ਅੱਛਾ, ਅੱਤੇ ਵਾਲੀ, ਤੇ ਤਰਗਾ, ਰੁਮਾਲ, ਸਰਜਾਲ, ਲੰਗੀਆਂ, ਲੰਗਰ ਕੇ, ਬੂੜੀ, ਠਕਿਆਲ, ਇਹ ਆਪਣਾ ਅੱਗੇ ਫਿਰ ਆ ਜਾਓ ਇੱਧਰ ਤੁਸੀਂ ਗੁਰੂਵਾਲੀ ਉੱਥੇ ਵੀ ਆਉਂਦੇ ਹਨ। ਪੀਰ ਕਾਲਾ ਸੰਗੋਵਾਲਾ, ਫਿਰ ਜਨਾਬ ਇੱਧਰ ਪੂਰਵਾਲੀ, ਸਮੋਵਾਲੀ, ਮੇਲੋ ਵਾਲਾ, ਇਹ ਆਪਣਾ ਭਗਵਾਲ, ਕੋਟਲੀ, ਜਬਾਲ, ਸਠਿਆਲਾ, ਆਪਣੇ ਤਰਗਾ, ਰੁਮਾਲ, ਤੇਲ, ਪਿੰਡੀ ਮੋਲਕ, ਫਿਰ ਆਪਣੇ ਮੋਲਨ, ਪਿੰਡੀ ਸੜਕ ਵਾਲੀ ਤੱਕ। ਇਹ ਜਿਹੜੇ ਇਹਨਾਂ 40-50 ਪਿੰਡ ਹੈ, 60-70 ਪਿੰਡ ਇੱਥੇ ਪੈਂਦੇ ਰਹੇ ਨਾ। ਇੱਕ ਕਸਬਾ ਹੁੰਦਾ ਰਿਹਾ, ਅਜੇ ਵੀ ਖਾਤੇ ਹੋਣੇ ਨੇ ਭਾਈ ਉਹਨਾਂ ਕੋਲ ਨਾ, ਪਿੰਡਾਂ ਦੇ ਲੋਕਾਂ ਦੇ। ਹਾਂਜੀ ਹਾਂਜੀ, ਇਹ ਕਸਬਾ ਹੁੰਦਾ ਰਿਹਾ ਜੀ। ਸਾਡੀ ਦੁਕਾਨ ਸੀ ਆਪਣੇ ਸਨ 47 ਦੀ ਹੈ, ਪਹਿਲਾਂ ਇੰਡੀਆ ਪਾਕਿਸਤਾਨ ਬਣਿਆ ਸਾਡੇ ਇੱਥੇ ਬਜ਼ੁਰਗ। ਅੱਛਾ, ਠੀਕ ਠੀਕ। ਤੇ ਉਹੀ ਦੁਕਾਨ ਹੈ ਜਿੱਥੇ ਆ ਬੈਠੇ ਨੇ ਅੱਜ ਵੀ ਦੁਕਾਨ ਉਹੀ ਦੁਕਾਨ। ਠੀਕ ਹੈ, ਬਹੁਤ ਹੈ। ਸਨ 47 ਦੇ ਪਹਿਲੇ, ਤੇ ਹੁਣ ਤੇ ਮਤਲਬ ਕਾਰੋਬਾਰ ਹੀ ਸਾਡਾ ਸਾਰਾ ਹੀ ਧਮਥਾ ਚਲਾ ਗਿਆ। ਨਾਰੋਵਾਲ, ਲਾਹੌਰ ਚਲਾ ਗਿਆ, ਉੱਥੇ ਕਾਰੋਬਾਰ ਵਧਾ ਲਿਆ। ਠੀਕ। ਤੇ ਇੱਥੇ ਦੇਖੋ ਮਤਲਬ ਕਹਿ ਲਓ ਕਿ ਗਾਏ ਬਗਾਏ ਲੋਕ ਮੂਵ ਕਰਦੇ ਗਏ ਇੱਥੋਂ ਨਾ। ਸਾਡਾ ਹਿੱਸਾ ਕਰਦੇ ਗਏ ਤੇ ਅੱਗੇ ਅੱਗੇ। ਠੀਕ ਹੈ। ਇਹ ਸਾਡੇ ਪੁਰਾਣੇ ਲੋਕਾਂ ਦੇ ਜਿਹੜੇ ਖੂਹ ਹੈ ਸਨ ਪਿੰਡ, ਖੂਹ ਬੜੇ ਆਪਣੇ ਇੱਥੇ ਸਾਡੇ। ਯਾਰ ਜਿਹੜਾ ਸਾਡਾ ਖੂਹ ਸੀ ਨਾ, ਉਹ ਮੈਂ ਦੇਖਿਆ ਦਾ, ਮੈਂ ਛੋਟਾ ਜਿਹਾ ਸੀ, ਉੱਥੇ ਟੁੱਟੀਆਂ ਹੁੰਦੀਆਂ ਰਹੀਆਂ ਜਨਾਬ। ਤੇ ਔਰਤਾਂ ਦਾ ਵੱਖਰਾ ਇੰਤਜ਼ਾਮ, ਬੰਦਿਆਂ ਦਾ ਵੱਖਰਾ ਇੰਤਜ਼ਾਮ, ਪੂਰੇ ਖੂਹ ਦੇ ਆਲੇ ਦੁਆਲੇ ਫਿਰਨੀ ਹੁੰਦੀ ਰਹੀ। ਇੱਕ ਵਿੱਚ ਰੱਖਣੀ ਹੁੰਦੀ ਰਹੀ, ਉਹਨੂੰ ਆਪਣੇ ਕਰਨਾ, ਬੋਕਾ ਸੁੱਟਣਾ। ਉਹ ਕਮ ਸੇ ਕਮ ਖੂਹ ਜਿਹੜਾ ਸੀ ਨਾ 200 ਫੁੱਟ ਡੂੰਘਾ ਸੀ। ਇੰਨਾ ਪਾਣੀ ਨਿਤਰੇ ਦਾ ਹੁੰਦਾ ਰਿਹਾ, ਸਾਫ ਸੁਥਰਾ। ਔਰ ਫਿਰ ਪੂਰਾ ਪਿੰਡ ਉਸ ਖੂਹ ਚੋਂ ਪਾਣੀ ਲੈਣ ਆਉਂਦਾ ਰਿਹਾ। ਪੂਰਾ ਪਿੰਡ ਸਾਡੇ ਘਰ ਦੇ ਵਿੱਚ। ਉਹ ਖੂਹ ਪਿੰਡ ਦੇ ਗੱਬੇ ਸੀ, ਸੈਂਟਰ ਸਾਡੇ ਘਰ ਦੇ ਵਿੱਚ, ਸਾਡੇ ਘਰ ਦੇ ਵਿੱਚ ਸੀ ਉਹ। ਔਰ ਬਾਹਰ ਜਿਹੜੇ ਖੂਹ ਸਨ ਉਹ ਤੇ ਬੜੇ ਸੀ ਪੈਲੀਆਂ ਦੇ ਆਪਣੇ। ਉਹ ਕਮ ਸੇ ਕਮ ਹਰ ਮਰਬੇ ਦੇ ਵਿੱਚ 2-3 ਖੂਹ ਸੀ। ਅੱਛਾ, ਸਾਡੇ ਇੱਥੇ ਖੂਹ ਸੀ ਇੱਕ, ਸਾਡੇ ਆ ਮਸਜਿਦ ਹੈ ਜਿੱਥੇ ਬਣਾਇਆ ਬੋੜਾ ਸਨ। ਉਹਨਾਂ ਖੂਹਾਂ ਦੇ ਜਿਹੜੇ ਬਾਹਰ ਸਨ ਅੱਲਾ ਹੁੰਦੀਆਂ ਸਨ ਜੀ, ਪਿਪਲੀ ਵਾਲਾ ਵੇ, ਅਰਬੀ ਵਾਲਾ ਵੇ, ਬੋੜੇ ਵਾਲਾ ਵੇ। ਬੋੜਾ ਖੂਹ ਇਹ ਮਸ਼ਹੂਰ ਸੀ ਬੜਾ। ਬੋੜਾ ਖੂਹ, ਪਿਪਲੀ ਵਾਲਾ, ਚੱਕ ਵਾਲਾ, ਫਿਰ ਟਿੱਬੇ ਵਾਲਾ, ਇਹ ਮਿਸਾਲ ਹੈ। ਮੁਖਤਲਿਫ ਨਾਂ ਸੀ ਉਹਨਾਂ ਦੇ। ਫਿਰ ਇੱਕ ਆ ਸੀ ਇੱਥੇ ਆ ਮਸਜਿਦ ਦੇ ਵਿੱਚ ਜੀ, ਆ ਝੰਡੇ ਦਾ ਖੂਹ ਸੀ। ਅੱਛਾ, ਝੰਡਾ, ਠੀਕ। ਉਹ ਮੁਸਲਮਾਨ ਸੋਨ ਮਸਜਿਦ ਦੇ ਵਿੱਚ ਬਣਾਇਆ ਸੀ। ਫਿਰ ਉਹਨੇ ਇੱਕ ਆਪਣੀ ਪੈਲੀ 'ਚ ਬਣਵਾਇਆ ਸੀ। ਫਿਰ ਇੱਕ ਬੋੜਾ ਖੂਹ ਸੀ, ਉਹ ਵੀ ਉਹਨਾਂ ਨੇ ਬਣਵਾਇਆ ਸੀ। ਉਹ ਹਿੰਦੂ ਸਾਡੇ ਯਾਰ ਇੱਥੇ ਆਪਣੇ ਆ ਮਸਜਿਦ ਸੀ ਨਾ ਜਿਹੜੀ ਆ, ਇੱਕ ਖੂਹ ਤੇ 2 ਖੂਹ 3, ਇਹ ਸਾਡੇ ਦਾਇਰੇ ਧਿਆਨ ਤੇ ਉਹ ਮੰਦਿਰ ਦੇ ਕੋਲ ਵਿੱਚ ਖੂਹ ਸੀ। 5 ਖੂਹ ਸੀ ਜਨਾਬ ਇਸ ਮੰਦਿਰ ਦੇ ਆਲੇ ਦੁਆਲੇ। ਆਪੇ ਦੇਖਣਾ ਉਹ ਵੱਡਾ ਮੰਦਿਰ ਜਿਹੜਾ ਨਹੀਂ ਇਹ ਮੰਦਿਰ ਇਹਦੇ ਨਾਲ ਵੀ ਥੱਲੇ ਜਗ੍ਹਾ ਨਹੀਂ ਪਰੇ, ਉੱਥੇ ਵੀ ਬੜਾ ਵੱਡਾ ਖੂਹ ਹੈ। ਉਹ ਕੁਦਰੇ ਦਾ ਬੜਾ ਖੁੱਲਾ ਖੂਹ ਸੀ। ਉਹਦੇ ਤੇ ਆਲੇ ਦੁਆਲੇ ਫਿਰ ਬੜਾ ਵੱਡਾ ਤੜਾ ਸੀ। ਉਹਦੇ ਫਿਰ ਇੱਥੇ ਇੱਕ ਥੜਾ ਹੁੰਦਾ ਰਿਹਾ ਬਣਿਆ ਦਾ, ਉੱਥੇ ਆਪਣੇ ਬਹਿ ਕੇ ਖੇਡਦੇ ਰਹੇ ਨੇ।
ताशा तुशा ये वो अपने मंदिर ठीक है ठीक बड़ा बड़ा थड़ा सी सही सही ਇਹ ਤੇ ਅਸੀਂ ਦੇਖੇ ਦੇ ਨਾ ਆਪਣੇ ਨਿੱਕੇ ਹੁੰਦੇ ਛੋਟੀ ਸਾਡੀ ਵੀ 60 ਸਾਲ ਉਮਰ ਹੋ ਗਈ ਆ ਹਾਂਜੀ ਉੱਤੇ ਹੋ ਗਈ ਸੱਕਾ ਠੀਕ ਹੈ ਜੀ। ਅਸੀਂ ਉਦੋਂ ਬੱਚੇ ਹੀ ਛੋਟੇ ਛੋਟੇ ਆ ਬੱਚੇ ਜਿਹਨੇ ਆਂਦੇ ਤੇ ਅਸੀਂ ਸਾਰੇ ਦੇਖੇ ਠੀਕ ਹੈ ਅੱਛਾ ਬਜ਼ੁਰਗੋ ਇੱਕ ਗੱਲ ਤੁਸੀਂ ਹੋਰ ਕਰ ਰਹੇ ਹੋ ਕਿ ਇਸ ਪਿੰਡ ਦੀ ਇੱਕ ਹੋਰ ਵੱਡੀ ਨਿਸ਼ਾਨੀ ਔਰ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਕਿ ਇੱਕ ਖੂਬਸੂਰਤੀ ਪਿੰਡ ਸੰਗਿਆਲ ਦੀ ਉਹ ਤਲਾਈ ਸੀ ਆਹ ਪੱਕੀ ਤਲਾਈ ਤਲਾਈ ਤੇ ਉਹਦੇ ਵਿੱਚ ਕੀ ਲੋਕ ਨਹਾਉਂਦੇ ਧੋਂਦੇ ਸਨ ਜਾਂ ਮਤਲਬ ਉਹਦੇ ਵਿੱਚ ਨਹਾਉਂਦੇ ਰਹੇ ਨਹਾਉਣ ਨੂੰ ਵੱਖਰਾ ਸੀ ਔਰਤਾਂ ਦਾ ਵੱਖਰਾ ਤੇ ਮਰਦਾਂ ਦਾ ਵੱਖਰਾ ਅੱਛਾ ਪੱਕੀ ਸੀ ਬਿਲਕੁਲ ਠੀਕ ਹੈ ਥੱਲੇ ਪੌੜੀਆਂ ਲੱਗੀਆਂ ਨੇ ਅੰਦਰ ਜਾਂਦੇ ਰਹੇ ਨਾ ਥੱਲੇ ਇੱਕ ਸਾਈਡ ਤੇ ਖੂਹ ਵੀ ਸੀ ਤੇ ਖੂਹ ਵੀ ਫਿਰ ਬਣਿਆ ਸੀ ਉਹਦੇ ਵਿੱਚ ਔਰਤਾਂ ਮਰਦਾਂ ਦਾ ਵੱਖਰਾ ਵੱਖਰਾ ਇੰਤਜ਼ਾਮ ਸੀ ਠੀਕ ਹੈ ਤੇ ਇਹ ਕੋ ਦੱਸਦੇ ਸਨ ਉਸ ਤਲਾਈ ਨੂੰ ਬਣਵਾਉਣ ਵਾਲਾ ਕੌਣ ਸੀ ਉਹ ਸੋਨੋ ਗੁੱਡੀ ਔਰਤ ਨੇ ਬਣਾਈ ਸੀ ਉਹ ਅੱਛਾ ਔਰਤ ਹਾਂਜੀ ਔਰਤ ਨੇ ਬਣਾਈ ਆ ਦੱਸਦੇ ਨੇ ਵੀ ਇਹ ਤੇ ਉਹਨੇ ਸਾਰਾ ਪੈਸਾ ਆਪਣਾ ਜਿੰਨਾ ਸੀ ਨਾ ਖਰਚਾ ਉਹ ਸਾਰਾ ਇਸ ਤਲਾਈ ਤੇ ਲਾਤਾ ਸੀ ਤਲਾ ਦੇ ਉਹ ਬੀਬੀ ਹਿੰਦੂਆਂ ਚੋਂ ਹੀ ਜਾਂ ਮੁਸਲਮਾਨਾਂ ਚੋਂ ਕੀ ਕਿਹਾ ਜਾ ਸਕਦਾ ਉਹ ਨਹੀਂ ਨਾ ਪਤਾ ਵੀ ਸੋਨੋ ਤੋਂ ਨਾਂ ਤੋਂ ਲੱਗਦਾ ਕਿ ਹਿੰਦੂ ਖੱਤਰੀਆਂ ਦਾ ਪਿੰਡ ਸੀ ਆ ਹਿੰਦੂ ਖੱਤਰੀਆਂ ਦਾ ਫਿਰ ਔਰਤ ਵੀ ਉਹ ਹਿੰਦੂ ਹੋਈ ਹਾਂ ਲੇਕਿਨ ਉਦੋਂ ਵੈਲਫੇਅਰ ਦੇ ਕੰਮ ਉਹ ਪਿੰਡ ਦੀ ਕਿਹੜੀ ਬਾਈ ਸੀ ਤਲਾਈ ਉਹ ਵਾਲੀ ਆਪਣੇ ਲਹਿੰਦੇ ਵਾਲੀ ਸਾਈਡ ਲਹਿੰਦੇ ਵਾਲੀ ਸਾਈਡ ਹੁਣ ਕੀ ਬਣਿਆ ਉਸ ਤਲਾਈ ਤੇ ਉਸ ਤਰ੍ਹਾਂ ਉਹ ਬੰਦਾ ਨਿਲਾਮੀ ਹੋ ਗਈ ਖਤਮ ਹੋ ਗਈ ਪੁਰਾਣੇ ਸਾਰ ਕੋਈ ਨਹੀਂ ਪੁਰਾਣੇ ਕੋਈ ਨਹੀਂ ਇਦਾਂ ਹੀ ਪੈਲੀਆਂ ਰਕਬਾ ਸ਼ਕਬਾ ਹੀ ਬਣ ਉਹ ਪਹਿਲੀ ਬਣ ਗਈ ਜਿਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਕੋਈ ਨਹੀਂ ਪਿਆ ਸਾਸਾ ਪਿੰਡ ਸਾਸਾ ਵੀ ਇਹਨੂੰ ਰੱਖਣਾ ਮਹਿਫੂਜ਼ ਦਾ ਬੜੀ ਖੂਬਸੂਰਤ ਬਣੀ ਸੀ ਹੁਣ ਜੇ ਬਣਾਣੀ ਹੋਏ ਨਾ ਉਸ ਉਹ ਬਣੀ ਵੱਧ ਅੱਛਾ ਐਡੀ ਖੂਬਸੂਰਤ ਕਿੱਲੇ ਜਗ੍ਹਾ ਦੇ ਵਿੱਚ ਸੀ ਬਣੀ ਸੀ 1 ਏਕੜ ਦੇ ਵਿੱਚ ਸੀ ਪੂਰੀ ਜੀ ਇੱਕ ਫਿਰ ਉਹਦੀਆਂ ਥਲੀਆਂ ਬਣਾਉਣੀਆਂ ਫਿਰ ਥੱਲੇ ਜਾਣਾ ਜ਼ਮੀਨ ਦੇ ਵਿੱਚ ਦੀਵਾਰ ਕਰਨੀ ਹੈ ਤੇ ਕਿੰਨੀ ਇਹ ਆਪੂ ਦੇਖਿਆ ਇਹ ਥੋੜੀ ਸੀ ਆ ਜਿਹੜਾ ਥੜਾ ਨਹੀਂ ਆ ਥੜਾ ਜਿਹੜਾ ਚੌੜਾ ਮਤਲਬ ਕਹਿ ਲਓ ਕਿ ਦੀਵਾਰ ਤੇ ਮੰਜੀ ਡਾਈ ਜਾਂਦੀ ਸੀ ਹਾਂ ਮੰਜੀ ਬਿਲਕੁਲ ਆ 3 ਫੁੱਟ ਜਿਹੜੀ 4 ਫੁੱਟ ਦੌੜੋ ਤੋਂ ਖਿਆਲ ਜਿੰਨਾ ਮਰਜ਼ੀ ਕਿ ਮੰਜੀ ਮੰਜੀ ਆ ਚੌੜੀ ਇੱਕ ਦੀਵਾਰ ਤੇ ਮੰਜੀ ਡੱਟ ਜਾਂਦੀ ਹੈ ਇੰਨੀ ਚੌੜੀ ਇਹ ਇੱਕ ਜੀ ਬੜੀ ਤਾਰੀਖੀ ਉਹ ਤੇ ਆਪ ਦੇਖੀ ਦੇ ਬਾਰੇ ਬੜੇ ਤਾਂ ਹੀ ਕਹਿੰਦੇ ਪਏ ਨੇ ਤਰੀਖੀ ਗੱਲ ਤੁਸੀਂ ਅਸੀਂ ਪੁੱਛਦੇ ਰਹੀਦਾ ਤੂੰ ਦੇਖ ਕੇ ਨਾ ਹਾਲਾਤ ਤੇ ਮਹਿਸੂਸ ਹੁੰਦਾ ਕਿ ਵਾਕਿਆ ਯਾਰ ਕਿ ਕਦੀਮੀ ਦੇਖੋ ਨਾ ਉਹ ਅਸੀਂ ਉਹ ਉਧਰ ਜਾਓ ਨਾ ਅਸੀਂ ਆਪਣੇ ਨਾਲ ਹੀ ਬੋਰਡ ਹੈ ਕਬਰਸਤਾਨ ਨਾਲ ਉਹ ਤਲਾਈ ਸੀ ਇੱਕ ਤਾਂ ਲੱਗੇ ਵੀ ਮਹਿਸੂਸ ਹੈ ਐਤੋਂ ਮਹਿਸੂਸ ਹੈ ਹੁੰਦਾ ਵੀ ਉਹ ਜਿਹੜੀ ਕਬਰਸਤਾਨ ਸੀ ਦੇਖੋ ਨਾ ਅੱਛਾ ਹੁਸੈਨ ਵੀ ਇਹ ਕੰਮ ਕਰਦਾ ਵੀ ਇਹ ਨਾਲ ਕਬਰਸਤਾਨ ਨਾਲ ਆਪਣੇ ਪਿੰਡ ਦੇ ਆਪਣੇ ਬਾਹਰ ਦੇ ਖਾਤੇ ਦੇ ਨਾਲ ਉਹ ਤਲਾਸ਼ ਸੀ ਉਹ ਤਲਾਸ਼ ਹੀ ਬਣੇ ਦਾ ਬੜਾ ਵੱਡਾ ਬਾਮਣ ਦਾ ਤਲਾਸ਼ ਸੀ ਬਾਮਣ ਵਾਲਾ ਤਲਾਕ ਬਾਮਣ ਵਾਲਾ ਤਲਾਸ਼ ਬਾਮਣ ਪਤਾ ਨਹੀਂ ਉਹਦਾ ਨਾਂ ਕੀ ਸੀ ਵੈਸੇ ਬਾਮਣ ਵਾਲਾ ਤਲਾਈ ਤੋਂ ਇਲਾਵਾ ਇੱਕ ਤਲਾਸ਼ ਸੀ ਇੱਕ ਤਲਾਸ਼ ਹੀ ਜਿਹਦੀ ਦੋ ਤਲਾਸ਼ ਨੇ ਬਾਮਣ ਵਾਲਾ ਤਲਾਸ਼ ਸੀ ਤੇ ਬਾਮਣ ਵਾਲਾ ਤਲਾਸ਼ ਸੀ ਜਿਹੜਾ ਉਹ ਵੀ ਬੜਾ ਵੱਡਾ ਤਲਾਸ਼ ਸੀ ਉਹਦੇ ਨਾਲ ਕਬਰਸਤਾਨ ਸੀ ਪੁਰਾਣਾ ਕਬਰਸਤਾਨ ਜੋ ਹੁੰਦਾ ਕਿਤੇ ਬਣੇ ਦਾ ਦੁਨੀਆ ਦੇ ਉਹ ਅਜੇ ਵੀ ਕਬਰਸਤਾਨ ਮਹਿਫੂਜ਼ ਆ 10 ਏਕੜ ਚ ਬੱਲੇ 10 ਏਕੜ ਦੇ ਵਿੱਚ ਹੈ ਉੱਥੇ ਜਿਹੜੀ ਬੋਰਡ ਆ ਨਾ ਉਹ ਉਦੋਂ ਦੀ ਆ ਕਿਤੇ ਉਹ ਜਨਾਬ ਹੁਣ ਥੰਮਣੇ ਬਣੇ ਦੇ ਬੋਰਡ ਦੇ ਇੰਜ ਮਸਾਲਾ ਉੱਤੇ ਚੱਲ ਯਾਰ ਮਿਆਣੀ ਸਾਹਿਬ ਦੇ ਬਰਾਬਰ ਹੋਏਗਾ ਰਕਬਾ ਦਾ ਦਸਾਂ ਕਿਲੇ ਭਾਈ ਹੋਰੀ 10 ਕਿਲੇ ਕਹਿੰਦਾ ਵੱਡੀ ਤੁਸੀਂ ਜਾ ਕੇ ਵੇਖ ਲਓ ਅੱਛਾ ਮਿਆਣੀ ਸਾਹਿਬ ਦੇ ਬਰਾਬਰ ਹੋ ਸਕਦਾ 10-12 ਏਕੜ ਹੈ ਯਾਰ ਉਧਰੋਂ ਇੱਧਰ ਵੀ ਤੇ ਆ ਜਾਂਦੀ ਹੈ ਨਾ ਤੋੜ ਉੱਥੇ ਕਬਰਸਤਾਨ ਹੈ ਵੀ ਉਹਦੇ ਵਿੱਚ ਹੀ ਵਿੱਚ ਕਿ 2-3 ਕਿੱਲੇ ਜਗ੍ਹਾ ਰਹਿੰਦੀ ਹੈ ਵੀ ਉਹਦੇ ਵਿੱਚੋਂ ਹੀ ਨਿਕਲੀ ਦੀ ਉੱਚੀ ਜਗ੍ਹਾ ਉਹ ਲੋਕਾਂ ਬਣਾਈ ਹੋਏਗੀ ਉਹ ਇੱਕ ਗੱਲ ਹੋਰ ਭਾਈ ਜਾਨ ਨੇ ਕੀਤੀ ਨਾ ਯਾਰ ਇਸ ਪਿੰਡ ਦੇ ਦੁਆਲੇ ਛੱਪੜ ਸੀ ਜਾਂ ਤਲਾਕ ਇੱਕ ਤਰੀਕੇ ਨਾਲ ਡਿਫੈਂਡ ਕਰਦਾ ਸੀ ਕਿ ਯਾਰ ਕੋਈ ਬੰਦਾ ਨਾ ਇੱਕ ਦੋ ਰਾਹ ਲੱਗਦਾ ਸੀ ਖਾਲੀ ਤੇ ਸਾਡੇ ਛੱਪੜ ਸੀ ਅੱਛਾ ਆ ਪੁੰਦ ਰਿਹਾ ਸੀ ਸਕੂਲ ਨੂੰ ਆਇਆ ਉੱਥੇ ਬੱਚਿਆਂ ਦਾ ਹੁੰਦਾ ਅੱਛਾ ਆ ਸਕੂਲ ਦਾ ਮੈਂ ਨਾਜ਼ਮ ਰਿਹਾ ਆਪਣੇ 3-4 ਦਫਾ ਤੇ ਮੈਂ ਨੂੰ ਫਿਰ ਤੂੰ ਪੁੰਦ ਰਿਹਾ ਅੱਛਾ ਆਪੂ 4 ਦਿਨ ਇੱਥੇ ਤਰਾ ਸੀ ਛੱਪੜ ਠੀਕ ਹੈ ਮਸਜਿਦ ਦੇ ਵਿੱਚ ਨਾਲ ਸੀ ਨਾਲ ਮਸਜਿਦ ਸੀ ਨਾਲ ਕਬਰਸਤਾਨ ਸੀ ਮਸਜਿਦ ਕਬਰਸਤਾਨ ਨਾਲ ਛੱਪੜ ਸੀ ਠੀਕ ਤੇ ਬੜਾ ਡੂੰਘਾ ਸੀ ਛੱਪੜ ਪੁਰਾਣਾ ਉਹ ਤਾਂ ਸਕੂਲ ਆ ਬੱਚਿਆਂ ਦਾ ਸਕੂਲ ਬਣਾਇਆ ਠੀਕ ਉਸ ਛੱਪੜ ਦੇ ਵਿੱਚ ਉਸ ਛੱਪੜ ਦੇ ਵਿੱਚ ਚਲੋ ਇਹ ਮੈਂ ਸਮਝਣਾ ਕਿ ਅੱਛੀ ਗੱਲ ਹੈ ਕਿ ਆਪਣਾ ਉਹਨਾਂ ਨੂੰ ਇੱਕ ਗਰਾਊਂਡ ਬਣਾਈ ਜਾਉਦੀ ਫਲਾਈ ਅਦਾਰਾ ਬਣਾ ਪੁਰਾਣਾ ਸੀ ਆਪਣੇ ਉਹ ਮਿਸਾਲ ਜੋ ਪਿੰਡ ਦਾ ਪਾਣੀ ਉੱਥੇ ਗਾਰਾ ਉੱਥੇ ਬੱਚਿਆਂ ਨੇ ਕੋ ਡੁੱਬ ਜਾਏ ਮੈਂ ਤੁਹਾਡੇ ਨਾ ਪਿੱਛੇ ਸਕੂਲ ਆਪਣਾ ਗਵਰਨਮੈਂਟ ਗਰਲਸ ਹਾਈ ਸਕੂਲ ਦਾ ਬੋਰਡ ਲੱਗਾ ਇਹਦਾ ਮਤਲਬ ਕਿ ਲੜਕੀਆਂ ਦਾ ਸਕੂਲ ਉੱਥੇ ਹੈ ਉਹ ਅੱਛਾ ਇਹਦੇ ਵਿੱਚ ਤੁਹਾਡੀ ਕਾਵਸ਼ ਹੈ ਨਹੀਂ ਮੈਂ ਬਣਾਈ ਮੈਂ ਜਗ੍ਹਾ ਵੀ ਖਰੀਦੀ ਆਪੇ ਵਾਹ ਸਾਰੇ ਆਪਣੇ ਜਗ੍ਹਾ ਖਰੀਦ ਕੇ
500 ਰੁਪਏ ਮਰਲਾ ਜਗ੍ਹਾ ਖਰੀਦੀ ਹੈ। ਫਿਰ ਉਹ ਸਕੂਲ ਦੀ ਜਗ੍ਹਾ ਲੈ ਕੇ ਬਣਾ ਕੇ ਬਿਲਡਿੰਗ ਵੀ ਮੈਂ ਬਣਾਈ ਹੈ। ਪਾਕਿਸਤਾਨ ਬਣਨ ਤੋਂ ਪਹਿਲੇ ਸਕੂਲ ਆਇਆ ਸੀ ਪਿੰਡ ਸੰਗਿਆਲ ਚ। ਸਕੂਲ ਕਿੰਨੀ ਜਮਾਤ ਤੱਕ ਸੀ? ਪੰਜਵੀਂ ਤੱਕ ਸੀ। ਅਗਰ ਵੱਡਾ ਸਕੂਲ ਹੈ ਸੀ ਬਾਬਿਆਂ ਦੇ ਦੌਰ ਚ ਜਾਂ ਪਾਕਿਸਤਾਨ ਬਣਨ ਤੋਂ ਪਹਿਲੇ, ਉਹ ਪਿੰਡੀ ਮੁਲਕ ਹੈ ਜਾਂਦੇ ਰਹੇ ਨੇ। ਪਿੰਡੀ ਮੁਲਕ ਸਭ ਤੋਂ ਇਹ ਹਿੰਦੂ ਪਾਕਿਸਤਾਨ ਬਣਨੇ ਤੋਂ ਸੰਗਤਰਾ, ਪਿੰਡੀ ਮੁਲਕ ਤੇ ਦੁੱਧੂ ਚੱਕ, ਇਹ ਆਪਣਾ ਤੇ ਜ਼ਫਰਵਾਲ ਦਰਮਾਨ ਤੇ ਦਰਮਾਨ ਉਹ ਮਿਡਲ ਸਕੂਲ ਸਾਡੀ ਤੇ ਦੁੱਧੂ ਚੱਕ ਹੋ ਗਿਆ, ਸੰਗਤਰਾ ਹੋ ਗਿਆ, ਤੇ ਪਿੰਡੀ ਮੁਲਕ ਹੋ ਗਿਆ, ਤੇ ਜਬਾਲ ਇਹ ਤਾਂ ਬਾਅਦ ਚ ਬਣਿਆ ਸਨ 47। ਇਹ ਜਹਾਨ ਜ਼ਫਰਵਾਲ ਹੋ ਗਿਆ, ਦਰਮਾਨ ਪਿੰਡੀ ਮੁਲਕ ਹਾਈ ਸਕੂਲ ਬॉय ਅਬੇ ਉਹ ਪੜ੍ਹੇ ਨਹੀਂ ਉੱਥੇ ਪਿੰਡੀ ਮੁਲਕ ਹਾਈ ਸਕੂਲ ਹੁੰਦਾ ਹੈ। ਨਹੀਂ ਓਏ 5ਵੀਂ ਤੱਕ 8ਵੀਂ ਤੱਕ ਹੁੰਦਾ ਰਿਹਾ ਪਿੰਡੀ ਮੁਲਕ ਮਿਡਲ ਸਕੂਲ ਹੁੰਦਾ ਰਿਹਾ। 5ਵੀਂ ਤੱਕ ਹੋ ਗਿਆ ਇਹ ਹਾਈ ਸਕੂਲ ਜੋ ਹੋਵੇਗਾ ਜੀ ਪਿੰਡੀ ਮੁਲਕ ਆਹੋ ਬੱਚਿਆਂ ਦਾ ਉਹ ਜਿਹੜਾ ਉਹ ਯਾਦ ਨਾ ਵੀ ਸਾਡੇ ਕੋਲ ਕਿਤਾਬਾਂ ਵੀ ਨਹੀਂ ਹੁੰਦੀਆਂ ਨੇ ਤੇ ਅਸੀਂ ਅੰਜ ਉੱਠ ਕੇ ਦੇਖ ਕੇ ਪੜ੍ਹੇ ਦੇ ਇਹਨਾਂ ਦੇ ਦੱਸਦੇ ਭਾਈ ਉਦੋਂ ਪਹਿਲੀ ਦੂਸਰੀ ਚ ਉਹ ਐ ਸੀ ਆਂਦਾ ਅਸੀਂ 7 ਸਾਲ ਦੇ ਸੀ 7-8 ਸਾਲ ਦੇ ਸੀ ਆਪਣੇ ਤੇ ਅਸੀਂ ਪੜ੍ਹਦੇ ਰਹੇ 5ਵੀਂ ਚ ਤੇ 5 ਪੜ੍ਹੇ ਦਾ ਸੀ ਅਬਿਓਰ ਯਾਰ ਤੇ ਫਾਰਸੀ ਆਉਂ ਪੜ੍ਹਦੇ ਸੀ ਨਾ ਐਮਏ ਬੀ ਵਾਲੇ ਫਾਰਸੀ ਨਹੀਂ ਆਉਂਦੇ ਸਾਡੇ ਜਿਹੜੇ ਬਜ਼ੁਰਗ ਨਾ ਅਬਿਓਰ ਸਾਡੇ ਤੇ ਅਸੀਂ ਕਹਿੰਦੇ ਤੁਸੀਂ ਫਾਰਸੀ ਆਂਦਾ ਉਦੋਂ ਇਰਾਨ ਅਫਗਾਨਿਸਤਾਨ ਉਦੋਂ ਫਾਰਸੀ ਚੱਲਦੀ ਰਹੀ ਪੁੱਤਰ ਤੇ ਅਸੀਂ ਫਾਰਸੀ ਤੇ ਇੰਜ ਸ਼ਾਇਰ ਬੋਲਨੇ ਫਾਰਸੀ ਦੇ ਅਲਾਮਾ ਇਕਬਾਲ ਦੇ ਕੋਲ ਨਾ ਕਿਹੜਾ ਫਾਰਸੀ ਦੇ ਆਪਣੇ ਸ਼ੇਰ ਆਪਣੇ ਪੜ੍ਹਦੇ ਰਹੇ ਨੇ ਫਾਰਸੀ ਆਂਦਾ ਉਦੋਂ ਫਾਰਸੀ ਚੱਲਦੀ ਰਹੀ ਆ ਤੇ ਹੁਣ ਤੇ ਫਾਰਸੀ ਦਾ ਨਾਮ ਨਿਸ਼ਾਨ ਮਿਟਾ ਹੜਿਆ ਇਹਨਾਂ ਨੇ ਮੁਸਲਮਾਨਾਂ ਨੇ ਅਰਬੀ ਮਿਟਾ ਹੜੀ ਸਕੂਲਾਂ ਚੋਂ ਫਿਰ ਇਹਨਾਂ ਨੇ ਜਨਾਬ ਡਰਾਇੰਗ ਮਾਸਟਰ ਜਿਹੜੇ ਪੀਟੀ ਕਰਾਉਂਦੇ ਨੇ ਡਰੇ ਲੋਹ ਮੁਕਾ ਹੜੇ ਫਿਰ ਹਰ ਚੀਜ਼ ਇਹਨਾਂ ਮੁਕਾ ਹੜੀ ਹੁਣ ਪਤਾ ਨਹੀਂ ਕੀ ਕਰਦੇ ਪਏ ਇਹਨਾਂ ਨੂੰ।